ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। मैं हाँ हरजिंद कौर मांगड़ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਅਮਰਜੀਤ ਨਾਗੀ ਜੀ, ਜੋ ਕਿ ਇਸ ਸਮੇਂ ਸਿਡਨੀ ਮੌਜੂਦ ਨੇ। ਜਾਣਾਂਗੇ ਜੀ ਆਸਟ੍ਰੇਲੀਆ ਤੇ ਭਾਰਤ ਦੇ ਹਾਲਾਤ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਅਮਰਜੀਤ ਨਾਗੀ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਇੰਡੋਜ਼ ਟੀਵੀ ਤੇ। ਧੰਨਵਾਦ ਅਰਜਿੰਦ, ਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਤੇ। ਸਾਨੂੰ ਖਬਰ ਮਿਲੀ ਸੀ ਕਿ ਤੁਸੀਂ ਪਿਛਲੇ ਦਿਨਾਂ 'ਚ ਤੁਹਾਡੀ ਤਬੀਅਤ ਥੋੜੀ ਖਰਾਬ ਹੋ ਗਈ ਸੀ। ਹੁਣ ਕੀ ਹਾਲ ਚਾਲ ਨੇ ਤੁਹਾਡੇ? ਕੀ ਕਰੀਏ ਜੀ, ਕੋਵਿਡ ਦੇ ਅੰਕੜੇ ਦੱਸਦੇ ਕੋਵਿਡ ਦੀਆਂ ਖਬਰਾਂ ਸੁਣਾਉਂਦੇ ਆਪ ਨੂੰ ਕੋਵਿਡ ਹੋ ਗਿਆ ਸੀਗਾ। ਅੱਛਾ। ਹਾਂਜੀ। ਸੋ ਫਿਰ ਆਈਸੋਲੇਸ਼ਨ 'ਚ ਰਹੇ ਜੀ 10 ਦਿਨ। 10 ਦਿਨਾਂ ਤੋਂ ਬਾਅਦ ਫਿਰ ਡਾਕਟਰ ਨੇ ਜਿਹੜੇ ਹੈਗੇ ਨੇ ਹਰੀ ਝੰਡੀ ਦਿੱਤੀ ਹੈ ਕਿ ਹੁਣ ਤੁਸੀਂ ਆਈਸੋਲੇਸ਼ਨ ਤੋਂ ਬਾਹਰ ਹੋ, ਤੁਸੀਂ ਆਜ਼ਾਦ ਹੋ, ਘੁੰਮ ਫਿਰ ਸਕਦੇ ਹੋ, ਹੁਣ ਤੁਹਾਨੂੰ ਕੋਈ ਸਿੰਪਟਮ ਨਹੀਂ ਹੈਗੇ। ਸੋ ਇੱਕਦਮ ਹੀ ਬੜਾ ਮੁਸ਼ਕਿਲ ਹੋ ਗਿਆ ਸੀ ਜੀ। ਬੁਖਾਰ ਬਹੁਤ ਚੜ੍ਹਿਆ। ਤਤੀਆਂ ਠੰਡੀਆਂ ਜਿਹੜੀਆਂ ਆਪਾਂ ਕਹਿੰਦੇ ਪੰਜਾਬੀ ਦੇ ਵਿੱਚ ਤੌਣੀਆਂ ਆਉਂਦੀਆਂ ਨੇ ਕਿ ਸਮਟਾਈਮ ਤੁਹਾਨੂੰ ਕੋਲਡ ਐਨੀ ਚਿਲਿੰਗ ਹੁੰਦੀ ਹੈ ਤੇ ਇੱਕਦਮ ਹੀ ਤੁਸੀਂ ਹੌਟ ਤੁਹਾਡੀ ਬੋਡੀ ਫੀਲ ਕਰਦੀ ਹੈ। ਬੁਖਾਰ ਬਹੁਤ ਹੋ ਜਾਂਦਾ। ਅਲੱਗ-ਅਲੱਗ ਸਿੰਪਟਮਸ ਨੇ ਜੀ ਹਰ ਇੱਕ ਦੀ ਬੋਡੀ ਦੇ, ਪਰ ਮੈਨੂੰ ਖਾਂਸੀ ਜਾਂ ਜ਼ੁਕਾਮ ਨਹੀਂ ਹੋਇਆ, ਇੰਨਾ ਬਚਾ ਰਿਹਾ। ਨਹੀਂ, ਚਲੋ ਸ਼ੁਕਰ ਹੈ ਜੀ, ਪਰਮਾਤਮਾ ਦਾ ਤਬੀਅਤ ਤੁਹਾਡੀ ਜਲਦੀ ਠੀਕ ਹੋ ਗਈ। ਦੈਟਸ ਵੈਰੀ ਗੁੱਡ ਐਂਡ ਵੈਲਕਮ ਬੈਕ। ਥੈਂਕ ਯੂ ਸੋ ਮਚ ਜੀ। ਤੁਹਾਨੂੰ ਵੀ ਵੈਲਕਮ ਬੈਕ ਹੈ ਜੀ। ਤੁਸੀਂ ਇੰਡੀਆ ਤੋਂ ਆਏ ਆ, ਤੁਹਾਡੀ ਵੀ ਜਰਨੀ ਬਾਰੇ ਅਸੀਂ ਜਾਣਨਾ ਹੈ। ਤੁਸੀਂ ਇੰਡੀਆ ਤੋਂ ਗਏ, ਕਿਸ ਤਰੀਕੇ ਦਾ ਜਿਹੜਾ ਮਾਹੌਲ ਰਿਹਾ ਜਾਂ ਕਿਸ ਤਰੀਕੇ ਦਾ ਤੁਹਾਡਾ ਐਕਸਪੀਰੀਅੰਸ ਰਿਹਾ। ਇੰਡੀਆ ਤੋਂ ਆਸਟ੍ਰੇਲੀਆ ਆਉਣ ਲਈ ਤੁਹਾਡਾ ਕਿਸ ਤਰੀਕੇ ਦਾ ਐਕਸਪੀਰੀਅੰਸ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਨੇ ਪਲਾਨ ਕਰ ਰਹੇ ਨੇ ਜੀ ਇੰਡੀਆ ਜਾਣ ਲਈ। ਬਹੁਤ ਸਾਰੇ ਲੋਕਾਂ ਨੂੰ ਦੇਖ ਰਹੇ ਨੇ ਕਿ ਉਹ ਹੋ ਕੇ ਆਏ ਨੇ, ਇੰਡੀਆ ਹੋ ਕੇ ਆਏ ਨੇ, ਕਿਸ ਤਰੀਕੇ ਦੇ ਮਾਹੌਲ ਨੇ। ਖਾਸ ਕਰਕੇ ਫਲਾਈਟਸ ਬਾਰੇ ਲੋਕੀ ਜਾਣਨਾ ਚਾਹੁੰਦੇ ਨੇ, ਜਾਂ ਏਅਰਪੋਰਟ ਤੇ ਜੋ ਉੱਥੇ ਜਾ ਕੇ ਤੁਹਾਡਾ ਇਮੀਗ੍ਰੇਸ਼ਨ ਚੈੱਕ ਹੁੰਦਾ, ਉੱਥੇ ਕੋਈ ਖੱਜਲ ਖੁਆਰੀ ਤਾਂ ਨਹੀਂ ਹੁੰਦੀ, ਕਿਸ ਤਰੀਕੇ ਨਾਲ ਤੁਹਾਨੂੰ ਬੋਰਡਿੰਗ ਪਾਸ ਦਿੱਤੇ ਜਾਂਦੇ ਨੇ। ਸੋ ਉਹ ਸਾਰੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ। ਦੇਖੋ ਜੀ, ਦੋ ਗੱਲਾਂ ਨੇ ਇੱਥੇ। ਇੱਕ ਤੇ ਥੋੜੀ ਰਿਸਟ੍ਰਿਕਸ਼ਨ ਜਿਹੜੀ ਸੀ ਗਵਰਨਮੈਂਟ ਵੱਲੋਂ ਪਹਿਲਾਂ ਸੀ ਜੀ, ਫਲਾਈਟਸ ਦੀ, ਇਮੀਗ੍ਰੇਸ਼ਨ ਦੀ, ਕਸਟਮਸ ਦੀ, ਕਪੈਸਿਟੀ ਕੰਸਟ੍ਰੇਂਟਸ, ਲੋਕਡਾਊਨ ਵਗੈਰਾ, ਉਹਨਾਂ ਦੀ ਤਰਫ ਤੋਂ ਤੇ ਹੁਣ ਕੋਈ ਪਰੇਸ਼ਾਨੀ ਨਹੀਂ ਹੈ। ਬਾਰਡਰਸ ਖੁੱਲੇ ਨੇ, ਸਰਕਾਰਾਂ ਨੇ ਇੰਡੀਆ ਦੀ ਤਰਫ ਤੋਂ ਵੀ ਬਾਰਡਰ ਹੁਣ ਖੁੱਲਾ। ਲਾਸਟ ਮੈਂ ਇਹ ਸੁਣਿਆ ਸੀ ਕਿ ਉੱਥੇ 8 ਦਿਨ ਦਾ ਤੁਹਾਨੂੰ 7 ਦਿਨ ਸੌਰੀ ਆਈਸੋਲੇਸ਼ਨ, ਤੁਹਾਨੂੰ ਹੋਮ ਆਈਸੋਲੇਸ਼ਨ ਕਰਨਾ ਪੈਂਦਾ। ਤੁਸੀਂ ਕਿਹੜੀ ਵੀ ਜਗ੍ਹਾ ਤੋਂ ਆ ਰਹੇ ਹੋ, ਚਾਹੇ ਤੁਸੀਂ ਕੰਟਰੀਜ਼ ਐਟ ਕੰਸਰਨ ਤੋਂ ਆ ਰਹੇ ਹੋ ਤੇ ਚਾਹੇ ਤੁਸੀਂ ਨਾਰਮਲ ਆਸਟ੍ਰੇਲੀਆ ਵਰਗੀ ਕੰਟਰੀ ਤੋਂ ਆ ਰਹੇ ਹੋ, ਕੈਨੇਡਾ, ਅਮਰੀਕਾ ਤੋਂ, ਤੁਹਾਨੂੰ 7 ਦਿਨ ਦਾ ਹੋਮ ਆਈਸੋਲੇਸ਼ਨ ਕੰਪਲਸਰੀ ਹੈ। ਤੇ ਲੇਕਿਨ ਆਸਟ੍ਰੇਲੀਆ ਜਦੋਂ ਵਾਪਸ ਆਉਂਦੇ ਆ, ਇੱਥੇ ਕੋਈ ਆਈਸੋਲੇਸ਼ਨ ਦੀ ਲੋੜ ਨਹੀਂ ਹੈਗੀ। ਤੁਸੀਂ ਆ ਕੇ ਸਿੱਧਾ ਸਟ੍ਰੇਟ ਯੂ ਕੈਨ ਕਮ ਟੂ ਹੋਮ। ਤੇ ਨਾਲੇ ਤੁਸੀਂ ਆਪਣਾ ਫਿਰ RT-PCR ਟੈਸਟ ਪਹਿਲਾਂ ਕਰਨਾ ਪੈਂਦਾ ਸੀ, ਹੁਣ ਉਹਨੇ ਉਹ ਰੈਟ ਟੈਸਟ ਕਰਤਾ ਕਿ ਆਉਣ ਤੋਂ ਬਾਅਦ ਵਿਦਿਨ 24 ਆਵਰਸ ਤੁਸੀਂ ਆਪਣਾ ਇੱਕ ਰੈਟ ਟੈਸਟ ਕਰੋ ਤੇ 6 ਦਿਨ ਤੋਂ ਬਾਅਦ ਇੱਕ ਦੂਸਰਾ ਰੈਟ ਟੈਸਟ ਕਰੋ, ਜਿਹੜਾ ਰੈਪਿਡ ਐਂਟੀਜਨ ਟੈਸਟ ਹੈ। ਅਗਰ ਉਹ ਦੋਨੋਂ ਕਲੀਅਰ ਹੋ ਜਾਂਦੇ ਨੇ, ਨੈਗੇਟਿਵ ਆਉਂਦੇ ਨੇ, ਦੈਨ ਯੂ ਆਰ ਫਰੂ ਟੂ ਮੂਵ ਅਰਾਊਂਡ। ਤੁਹਾਡਾ ਹੈ ਨਹੀਂ। ਪ੍ਰੋਬਲਮ ਸਿਰਫ ਥੋੜੀ ਜਿਹੀ ਆਉਂਦੀ ਹੈ 에ਅਰਲਾਈਨਸ ਦੇ ਉੱਤੇ, ਕਿਉਂਕਿ 에ਅਰਲਾਈਨਸ ਨੇ ਹਾਲੇ ਆਪਣੀਆਂ ਕਪੈਸਿਟੀਜ਼ ਪੂਰੇ ਤਰੀਕੇ ਨਾਲ ਸ਼ੁਰੂ ਨਹੀਂ ਕੀਤੀਆਂ। ਖਾਸ ਕਰਕੇ ਮੈਂ ਕੁਆਂਟਾਸ ਦੀ ਗੱਲ ਕਰਾਂ ਤੇ ਕੁਆਂਟਾਸ ਦੀ ਸਰਵਿਸ ਕੋਈ ਬਹੁਤ ਵਧੀਆ ਨਹੀਂ ਰਹੀ, ਸਾਡਾ ਐਕਸਪੀਰੀਅੰਸ। ਇਨ ਫਲਾਈਟ ਜਿਹੜੀ ਸਰਵਿਸਿਜ਼ ਨੇ ਉਹ ਕੋਈ ਬੜੀਆ, ਜਿਸ ਤਰ੍ਹਾਂ ਸਮਝਦੇ ਹੋ ਵੀ ਵੈਸਟਰਨ ਕੰਟਰੀਜ਼ ਦੀ 에ਅਰਲਾਈਨਸ ਨੇ ਉੱਥੇ ਤੁਹਾਨੂੰ ਸਰਵਿਸ ਪ੍ਰੋਵਾਈਡ ਕਰਨਗੇ, ਉਸ ਤਰੀਕੇ ਦੀ ਸਰਵਿਸ ਉਹ ਥੋੜੀ ਜਿਹੀ ਡੈਫੀਸ਼ੀਐਂਟ ਲੱਗਦੀ ਹੈ ਤੁਹਾਨੂੰ। they should improve that basically। ਅੱਛਾ ਜੀ। ਕਿਸ ਤਰੀਕੇ ਦੀ ਸਮੱਸਿਆ ਆਈ ਜੀ ਤੁਹਾਨੂੰ ਫਲਾਈਟ ਦੇ ਵਿੱਚ? ਖਾਣ ਪੀਣ ਦਾ ਜਿਹੜਾ ਉਹਨਾਂ ਦਾ ਹੁੰਦਾ ਹੈ, ਬਾਕੀ ਜਨਰਲ ਕਸਟਮਰ ਨਾਲ ਜਿਹੜਾ ਬਿਹੇਵੀਅਰ ਹੈ, ਕੁਛ ਤੇ ਕਹਿ ਰਹੇ ਨੇ ਕਿ ਅਸੀਂ ਪਹਿਲੀ ਦਫਾ ਇਹ ਡਾਇਰੈਕਟ ਫਲਾਈਟ ਸ਼ੁਰੂ ਕੀਤੀ ਹੈ ਤੇ ਜਿਹੜਾ ਸਟਾਫ ਹੈ ਉਹਦਾ ਵੀ ਇੰਨਾ ਐਕਸਪੀਰੀਅੰਸ ਨਹੀਂ ਹਾਲੇ ਕਿ ਉਹ ਇੰਡੀਅਨ ਸੈਕਟਰ ਦੇ ਜਿਹੜੇ ਟਰੈਵਲਰਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰੇ। ਇਹ ਉਹਨਾਂ ਦਾ ਐਕਸਕਿਊਜ਼ ਹੈ, ਬਟ ਇਹ ਚਲੋ ਸ਼ਾਰਟ ਟਰਮ 'ਚ ਐਕਸਕਿਊਜ਼ ਬਣ ਜਾਂਦਾ। ਲੇਕਿਨ ਜਿਸ ਤਰ੍ਹਾਂ ਦੀ ਤੁਸੀਂ ਕੁਆਂਟਾਸ ਵਰਗੀ 에ਅਰਲਾਈਨਸ, ਜਿਹੜੀ ਕਿ ਇੰਟਰਨੈਸ਼ਨਲੀ ਰੈਪਿਊਟੇਬਲ 에ਅਰਲਾਈਨਸ ਹੈ, ਉਹਦੇ ਕੋਲੋਂ ਜਿਸ ਤਰ੍ਹਾਂ ਦੀ ਤੁਸੀਂ ਸਰਵਿਸ ਐਕਸਪੈਕਟ ਕਰਦੇ ਹੋ ਉਸ ਤਰ੍ਹਾਂ ਦੀ ਸਰਵਿਸ ਨਹੀਂ ਹੁੰਦੀ। ਤੇ ਵਾਪਸ ਆਉਣ ਵੇਲੇ ਜਦੋਂ ਆਉਣਾ ਸੀ ਤੇ ਸਾਡੀ ਫਲਾਈਟ ਵੀ ਉਹਨਾਂ ਨੇ ਕੈਂਸਲ ਕਰਤੀ ਸੀ ਬਿਲਕੁਲ ਸ਼ਾਰਟ ਨੋਟਿਸ ਤੇ। ਹਾਂ, ਇੱਕ ਦਿਨ ਪਹਿਲਾਂ ਪੈਸੇ ਉਹ ਰਿਫੰਡ ਕਰ ਦਿੰਦੇ ਨੇ, ਬਟ ਸਮੱਸਿਆ ਪੈਸੇ ਦੀ ਉਸ ਵੇਲੇ ਨਹੀਂ ਹੁੰਦੀ, ਟਾਈਮ ਦੀ ਹੁੰਦੀ ਹੈ। ਤੇ ਦੈਨ ਆਈ ਹੈਵ ਟੂ ਕਮ ਵਾਇਆ ਦੁਬਈ, ਐਮਿਰੇਟਸ 에ਅਰਲਾਈਨਸ ਦੇ ਥਰੂ। ਤੇ ਉਹਨਾਂ ਦੀ ਸਰਵਿਸ ਕਾਫੀ ਮੈਨੂੰ ਚੰਗੀ ਲੱਗੀ ਇਸ ਵਾਰ। ਤੇ ਪਰ ਜਿਹੜਾ ਲੰਬਾ ਹੈ ਰਸਤਾ, ਉੱਥੇ ਦੁਬਈ 에ਅਰਪੋਰਟ ਤੇ ਸਟੇ ਵੀ ਹੋ ਜਾਂਦਾ 7-8 ਘੰਟੇ ਦਾ, ਤੇ ਉੱਥੇ ਫੈਸਿਲਿਟੀਆਂ ਦੁਬਈ 에ਅਰਪੋਰਟ ਤੇ ਇੰਨੀਆਂ ਨਹੀਂ ਹੁੰਦੀਆਂ। ਰਾਤ ਬੰਦਾ ਸੌ ਸਕੇ, ਜਿਸ ਤਰ੍ਹਾਂ ਸਿੰਗਾਪੁਰ 에ਅਰਪੋਰਟ ਤੇ ਹੈਗੀਆਂ ਨੇ। ਇਸ ਤਰ੍ਹਾਂ ਦੇ ਬੰਦੇ ਨੂੰ ਥੋੜੀ ਪਰੇਸ਼ਾਨੀ ਹੁੰਦੀ ਹੈ, ਲੇਕਿਨ ਉਹਨਾਂ ਦੀ ਸਰਵਿਸ ਰਿਲਾਇਬਲ ਹੈ। ਪਰ ਕੁਆਂਟਾਸ ਨਾਲ ਇਹ ਸ਼ਿਕਾਇਤ ਇਸ ਦਫਾ ਮੈਨੂੰ ਜ਼ਰੂਰ ਰਹੀ ਹੈ। ਮੈਂ ਉਮੀਦ ਕਰਦਾ ਹਾਂ ਅਗਲੇ ਹਫਤਾ 10 ਦਿਨ ਜਾਂ ਸਾਲ 6 ਮਹੀਨੇ ਤੱਕ ਉਹ ਜਦੋਂ ਥੋੜਾ ਰਵਾਂ ਹੋ ਜਾਏਗਾ ਤੇ ਆਪਣੀ ਸਰਵਿਸ ਉਹਦੀ ਇੰਪਰੂਵ ਹੋ ਜਾਏਗੀ। ਅਸੀਂ ਉਹਨਾਂ ਨੂੰ ਲਿਖਿਆ ਵੀ ਹੈ ਕਿ ਇਸ ਬਾਰੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੀ। ਇੰਡੀਆ ਦੇ ਵਿੱਚ ਤੁਸੀਂ ਦੱਸਿਆ ਕਿ ਉਸ ਤੋਂ ਬਾਅਦ ਜਦੋਂ ਤੁਸੀਂ ਗਏ ਆ, ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਜਿਹੜਾ ਆਈਸੋਲੇਸ਼ਨ ਦਾ ਦਿਨ ਸਨ ਉਹ 8 ਦਿਨਾਂ ਲਈ ਕਰ ਦਿੱਤੇ ਗਏ, ਪਰ ਇਸ ਸਮੇਂ ਉਹਨਾਂ ਨੇ ਫਿਰ ਤੋਂ ਆਈਸੋਲੇਸ਼ਨ ਹਟਾ ਦਿੱਤੀ ਹੈ ਜੀ।
ਸੋ ਹੁਣ ਜਿਹੜੇ ਲੋਕੀ ਹੈਗੇ ਨੇ ਜੀ ਵਿਦਆਊਟ ਆਈਸੋਲੇਸ਼ਨ ਜਾ ਸਕਦੇ ਨੇ ਇੰਡੀਆ ਵੀ, ਤੇ ਇੱਧਰ ਆ ਕੇ ਵੀ ਕੁਇਨਜ਼ਲੈਂਡ ਨੇ ਵੀ 14 ਦਿਨਾਂ ਦੀ ਜਿਹੜੀ ਆਈਸੋਲੇਸ਼ਨ ਆ ਉਹ ਹਟਾ ਦਿੱਤੀ ਹੈ। ਇਸੇ ਤਰੀਕੇ ਨਾਲ ਆਰਏਟੀ ਟੈਸਟ ਜਿਹੜਾ ਹੈਗਾ ਜੀ ਕਰਨਾ ਜ਼ਰੂਰੀ ਆ। 6 ਦਿਨਾਂ ਤੋਂ ਬਾਅਦ ਫਿਰ ਤੋਂ ਜੇ ਨੈਗੇਟਿਵ ਰਿਪੋਰਟ ਆਉਂਦੀ ਹੈ ਤੁਸੀਂ ਬਾਹਰ ਆ ਜਾ ਸਕਦੇ ਹੋ, ਤੁਸੀਂ ਆਜ਼ਾਦ ਹੋ ਇਹਨਾਂ ਚੀਜ਼ਾਂ ਲਈ। ਗੱਲ ਕਰ ਲੈਂਦੇ ਜੀ ਕੋਵਿਡ ਦੀ। ਖਾਸ ਕਰਕੇ ਨਿਊ ਸਾਊਥ ਵੇਲਸ ਦੇ ਵਿੱਚ ਕੋਵਿਡ ਹਮੇਸ਼ਾ ਲਗਾਤਾਰ ਵੱਧਦਾ ਹੀ ਜਾ ਰਿਹਾ ਜੀ। ਜਿੰਨੇ ਵੀ ਕੇਸਿਸ ਆਉਂਦੇ ਨੇ ਪੂਰੇ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲਸ ਸੂਬਾ ਜਿਹੜਾ ਹੈਗਾ ਸਭ ਤੋਂ ਵੱਧ ਕੇਸਿਸ ਲਈ ਬੈਠਾ। ਅੱਜ ਕੀ ਰਿਪੋਰਟ ਆ ਜੀ ਨਿਊ ਸਾਊਥ ਵੇਲਸ ਦੀ, ਉਸ ਤੋਂ ਬਾਅਦ ਵਿਕਟੋਰੀਆ ਦੀ ਗੱਲ ਕਰਾਂਗੇ ਤੇ ਨਾਲ ਹੀ ਗੱਲ ਕਰਾਂਗੇ ਜੀ ਕੁਇਨਜ਼ਲੈਂਡ ਦੀ। ਹਾਂਜੀ, ਦੇਖੋ ਨਿਊ ਸਾਊਥ ਵੇਲਸ ਅੱਜ ਦੀ ਡੇਟ 'ਚ 13,000 ਕੇਸਿਸ ਨੇ ਟੋਟਲ, 13,026। ਉਹਦੇ ਚੋਂ 2,800 ਦੇ ਕਰੀਬ ਹਸਪੀਟਲਸ 'ਚ ਹਸਪੀਟਲਾਈਜੇਸ਼ਨ ਹੈ ਤੇ 28 ਦੇ ਕਰੀਬ ਡੈਥ ਹੋ ਚੁੱਕੀਆਂ ਨੇ ਅੱਜ ਦੇ ਦਿਨ ਜੀ। ਸੋ ਸਾਡੀ ਕੰਡੋਲੈਂਸਿਸ ਉਹਨਾਂ ਸਾਰੀਆਂ ਫੈਮਲੀਜ਼ ਦੀ ਤਰਫ। ਜਿੱਥੋਂ ਤੱਕ ਕੁਇਨਜ਼ਲੈਂਡ ਦੀ ਗੱਲ ਹੈ, 8,580 ਦੇ ਕਰੀਬ ਕੇਸ ਅੱਜ ਦੇ ਨਵੇਂ ਆਏ ਨੇ। 745 ਹਸਪੀਟਲਾਈਜੇਸ਼ਨ ਨੇ ਤੇ 3 ਡੈਥਸ ਹੋਈਆਂ ਨੇ ਉੱਥੇ। ਅਗੇਨ ਆਵਰ ਕੰਡੋਲੈਂਸਿਸ ਟੂ ਦ ਫੈਮਲੀਜ਼। ਤੇ ਜਿੱਥੋਂ ਤੱਕ ਵਿਕਟੋਰੀਆ ਦੀ ਗੱਲ ਹੈ ਜੀ, ਵਿਕਟੋਰੀਆ 'ਚ 10,053 ਦੇ ਕਰੀਬ ਕੇਸ ਆਏ ਨੇ ਜੀ। ਉਹਦੇ ਚੋਂ 873 ਹਸਪੀਟਲਾਈਜੇਸ਼ਨ ਨੇ ਤੇ ਉਹਨਾਂ ਦੀ ਡੈਥ ਦੀ ਹਾਲੇ ਖਬਰ ਆਈ ਨਹੀਂ। ਹਾਲੇ 8 ਮੌਤਾਂ ਦਿਖਾਈਆਂ ਜਾ ਰਹੀਆਂ ਜੀ। ਜੀ ਜੀ 8 ਮੌਤਾਂ ਹੋ ਚੁੱਕੀਆਂ ਨੇ ਜੀ। ਸੋ ਉਹਨਾਂ ਨਾਲ ਵੀ ਸਾਡੀ ਹਮਦਰਦੀ ਹੈ ਜੀ, ਜਿਹੜੇ ਇਸ ਫਾਨੀ ਸੰਸਾਰ ਤੋਂ ਆਪਣੀ ਜਾਨ ਗਵਾ ਚੁੱਕੇ ਨੇ। ਇਹ ਕੇਸਿਸ ਹੁਣ ਥੋੜੇ ਸਟੇਬਲ ਤੇ ਹੋ ਗਏ ਨੇ, ਲੇਕਿਨ ਕੰਸਿਸਟੈਂਟਲੀ 10,000 ਤੋਂ ਉੱਤੇ ਕੇਸਿਸ ਨੇ, ਜਿਹੜਾ ਕੋਈ ਬੜਾ ਚੰਗਾ ਨੰਬਰ ਨਹੀਂ ਹੈ। ਹਾਂ, ਕਿਉਂਕਿ ਹੁਣ ਕਾਫੀ ਜ਼ਿਆਦਾ ਲੋਕ ਡਬਲ ਵੈਕਸੀਨੇਟਡ ਹੋ ਚੁੱਕੇ ਨੇ, ਟ੍ਰਿਪਲ ਵੈਕਸੀਨੇਟਡ ਵੀ ਹੋ ਚੁੱਕੇ ਨੇ, ਜਿਹੜੀ 3rd ਬੂਸਟਰ ਡੋਜ਼ ਹੈ। ਹੁਣ ਅੱਜ ਦੀ ਮੈਂ ਖਬਰ ਪੜ੍ਹ ਰਿਹਾ ਸਾਂ ਕਿ ਇੱਕ 4th ਡੋਜ਼ ਦੀ ਵੀ ਗੱਲ ਕੀਤੀ ਜਾ ਰਹੀ ਹੈ, ਜਿਹੜਾ ਕਿ ਹਾਲੇ ਉਹਨਾਂ ਨੇ ਆਏ ਨਹੀਂ ਹੈ, ਉਹਨਾਂ ਨੇ ਡਿਕਲੇਅਰ ਨਹੀਂ ਕੀਤਾ ਇਸ ਬਾਰੇ, ਲੇਕਿਨ ਹਾਂ ਇਸ ਦੀ ਖਬਰ ਹੈ ਕਿ 4th ਡੋਜ਼ ਦੇ ਬਾਰੇ ਵੀ ਇਨ ਫਿਊਚਰ ਸੋਚਿਆ ਜਾ ਰਿਹਾ ਹੈ। ਜੀ ਇੱਕ ਮਿਮਸ ਮੈਨੂੰ ਯਾਦ ਆ ਰਿਹਾ ਜੀ, ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਕਿਹਾ ਜਾ ਰਿਹਾ, ਕਹਿੰਦੇ ਵੀ ਜਿਹੜਾ ਕੋਵਿਡ ਹੈਗਾ PhD ਕਰਵਾ ਕੇ ਛੱਡੇਗਾ, ਕਿਉਂਕਿ ਜਿਹੜਾ ਬੂਸਟਰ ਸੀਗਾ ਇਹ MA ਦੀ ਇਹਨਾਂ ਨੇ ਮਾਸਟਰ ਡਿਗਰੀ ਦਿੱਤੀ ਸੀਗੀ ਇਹਨੂੰ, ਤੇ ਹੁਣ ਨਾਲ ਹੀ ਜਿਹੜੀ ਚੌਥੀ ਡੋਜ਼ ਕਹੀ ਜਾ ਰਹੀ ਹੈ ਕਹਿੰਦੇ PhD ਦੀ ਡੋਜ਼ ਆ ਰਹੀ ਹੈ। ਹਾਂ ਨਹੀਂ, ਬਿਲਕੁਲ ਠੀਕ ਹੈ ਜੀ। ਪਰ ਮੈਨੂੰ ਤਾਂ ਲੱਗਦਾ ਹਰ ਸਾਲ ਹੀ ਇਹਨਾਂ ਨੇ ਥੋੜਾ ਜਿਹਾ ਤੁਹਾਨੂੰ ਉਹ ਕੰਟੀਨਿਊਸ ਪ੍ਰੋਫੈਸ਼ਨਲ ਡਿਵੈਲਪਮੈਂਟ ਜਿਹੜੀ ਹੁੰਦੀ ਹੈ ਨਾ ਜੀ, CPD, ਉਹ ਤੁਹਾਨੂੰ ਹਰ ਸਾਲ ਹੀ ਇੱਕ ਡੋਜ਼ ਲਾ ਦਿਆ ਕਰਨੀ ਇਹਨਾਂ ਨੇ ਇਵੈਂਚੁਅਲੀ। ਕਿਉਂਕਿ ਹਾਲੇ ਸਿਚੁਏਸ਼ਨ ਥੋੜੀ ਇਵੋਲਵਿੰਗ ਹੈ, ਇਹ ਵਾਇਰਸ ਵੀ ਥੋੜਾ ਨਵਾਂ ਹੈ ਇਨ ਦ ਸੈਂਸ ਕਿ ਸਾਲ 2 ਸਾਲ ਹੀ ਹੋਏ ਨੇ। ਵਾਇਰਸ ਦੀ ਐਂਟੀ ਵਾਇਰਸ ਵੈਕਸੀਨ ਬਣਦਿਆਂ ਸਾਲਾਂ ਲੱਗ ਜਾਂਦੇ ਨੇ, ਬਟ ਦੇ ਹੈਵ ਡਨ ਅ ਗੁੱਡ ਜੌਬ, ਦੇ ਹੈਵ ਕਮ ਆਊਟ ਵਿਦ ਅ ਵੈਕਸੀਨ ਵੈਰੀ ਕੁਇਕਲੀ। ਤੇ ਜਿਸ ਤਰ੍ਹਾਂ ਸਿਚੁਏਸ਼ਨ ਇਵੋਲਵ ਹੁੰਦੀ ਹੈ ਉਸ ਹਿਸਾਬ ਨਾਲ ਆਈ ਥਿੰਕ ਰਿਕਮੈਂਡੇਸ਼ਨ ਆਏਗੀ ਤੇ ਲੋਕਾਂ ਨੂੰ ਜਨਰਲੀ ਫੋਲੋ ਕਰਨੀ ਚਾਹੀਦੀ ਹੈ। ਜੀ 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 ਗੱਲ ਕਰਦੇ ਹਾਂ ਜੀ ਇੰਡੀਆ ਦੀ। ਇੰਡੀਆ ਦੇ ਵਿੱਚ ਚੋਣਾਂ ਦਾ ਮਾਹੌਲ ਜਿਹੜਾ ਹੈਗਾ ਲਗਾਤਾਰ ਗਰਮਾਇਆ ਹੋਇਆ ਹੈ। ਹਰ ਇੱਕ ਪਾਰਟੀ ਆਪਣਾ ਆਪਣਾ ਜ਼ੋਰ ਲਾ ਚੁੱਕੀ ਹੈ ਜੀ। ਨਾਲ ਹੀ ਸੁਖਪਾਲ ਖਹਿਰਾ ਜੀ ਬਾਹਰ ਆਏ ਨੇ ਜੇਲ੍ਹ ਤੋਂ, ਤੇ ਨਾਲ ਹੀ ਬਿਕਰਮਜੀਤ ਮਜੀਠੀਆ ਦੀ ਜੇਕਰ ਗੱਲ ਕੀਤੀ ਜਾਵੇ, ਉਹਨਾਂ ਨੂੰ ਵੀ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਆ। ਸੋ ਉਹ ਵੀ ਕੇਸ ਚੱਲ ਰਿਹਾ ਜੀ। ਦੇਖਦੇ ਹਾਂ ਕਿ ਅੱਗੇ ਇਨ ਫਿਊਚਰ ਜਾ ਕੇ ਫਿਰ ਤੋਂ ਤਾਂ ਨਹੀਂ ਅੰਡਰਗਰਾਊਂਡ ਹੁੰਦੇ ਆ। ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਭਗਵੰਤ ਮਾਨ ਦੀ ਤਾਂ ਉਹਨਾਂ ਦਾ ਚਿਹਰਾ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਵੱਲੋਂ ਸੁਝਾਇਆ ਗਿਆ ਜੀ। ਬਹੁਤ ਸਾਰੇ ਜਿਹੜੇ ਇੱਕ ਦੂਜੇ ਪਾਰਟੀਆਂ ਵੱਲੋਂ ਐਲਾਨ ਕੀਤੇ ਜਾ ਰਹੇ ਨੇ ਕਿ ਸਾਡੀ ਜਿਹੜੀ ਪਾਰਟੀ ਬਣਨ ਤੇ ਅਸੀਂ ਇੰਝ ਕਰਾਂਗੇ, ਸਾਡੀ ਪਾਰਟੀ ਬਣਨ ਤੇ ਉਂਝ ਕਰਾਂਗੇ। ਸੋ ਇਸ ਸਮੇਂ ਜਿਹੜਾ ਪੰਜਾਬ ਦਾ ਮਾਹੌਲ ਹੈ ਪੂਰੇ ਜ਼ੋਰਾਂ ਸ਼ੋਰਾਂ ਤੇ ਜੀ, ਸਿਖਰਾਂ ਤੇ ਗਰਮਾਇਆ ਹੋਇਆ ਪੂਰਾ। ਹਾਂਜੀ ਦੇਖੋ, ਇਹ ਬੜੀਆਂ ਯੂਨੀਕ ਇਲੈਕਸ਼ਨਸ ਨੇ। ਮੇਰੇ ਖਿਆਲ ਇਹ ਪਹਿਲਾ ਹੀ ਕੇਸ ਹੈ, ਪਹਿਲਾ ਟਾਈਮ ਹੈ ਜਦੋਂ ਕਿ ਇੱਕ ਬੜਾ ਮਲਟੀ ਪਾਰਟੀ ਕੰਟੈਸਟ ਹੈ। ਨਹੀਂ ਤਾਂ ਆਮ ਤੌਰ ਤੇ ਤੁਸੀਂ ਦੇਖ ਲਓ ਪਿਛਲੇ 20-25-30 ਸਾਲਾਂ ਤੱਕ ਜਦੋਂ ਤੋਂ ਅਸੀਂ ਆਬਜ਼ਰਵ ਕਰਦੇ ਹਾਂ ਇਲੈਕਸ਼ਨਸ ਨੂੰ, ਦੋ ਰਵਾਇਤੀ ਪਾਰਟੀਆਂ ਚੱਲੀਆਂ ਆਉਂਦੀਆਂ। ਹਾਂਜੀ ਹਾਂ, ਸਿਰਫ 2 ਪਾਰਟੀਆਂ ਹੁੰਦੀਆਂ ਸੀ, ਕਾਂਗਰਸ ਹੈ ਤੇ BJP ਨਾਲ ਰਲ ਕੇ ਤੁਹਾਡੀ ਅਕਾਲੀ ਦਲ। ਇਹ ਦੋਨਾਂ ਦਾ ਹੁੰਦਾ ਸੀ। ਲੇਕਿਨ ਇਸ ਨਾਲ ਤੁਸੀਂ ਦੇਖੋ, ਇੱਕ ਤੇ ਕਾਂਗਰਸ ਹੈ, ਕਾਂਗਰਸ ਦੇ ਨਾਲ BJP ਦਾ ਆਪਣਾ ਵੱਖਰਾ ਹੈ, BJP ਦੇ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਗਰੁੱਪ, ਉਹ ਮਿਲ ਕੇ ਇੱਕ ਪਾਰਟੀ ਹੈ। ਫਿਰ ਤੁਹਾਡੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਜੀ, ਸ਼੍ਰੋਮਣੀ ਅਕਾਲੀ ਦਲ, ਉਹ ਤੀਸਰਾ ਹੋ ਗਿਆ। ਚੌਥਾ ਤੁਹਾਡਾ ਹਾਂਜੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ, ਤੇ ਪੰਜਵੀਂ ਤੁਹਾਡੀ ਸੰਯੁਕਤ ਜਿਹੜਾ ਸਮਾਜ ਮੋਰਚਾ ਹੈ ਜੀ, ਰਾਜੇਵਾਲ, ਬਲਬੀਰ ਸਿੰਘ ਰਾਜੇਵਾਲ ਦੀ ਪਾਰਟੀ। ਤੇ ਇਹ ਵੋਟਾਂ ਕਿਸ ਤਰ੍ਹਾਂ ਵੰਡੀਆਂ ਜਾਣਗੀਆਂ, ਇਸ ਤਰ੍ਹਾਂ ਇਹਦਾ ਸਾਰੇ ਤੇ ਕੀ ਇਫੈਕਟ ਪਏਗਾ, ਇਹ ਹਾਲੇ ਪ੍ਰੈਡਿਕਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਹਾਲੇ ਵੀ 1-2 ਹਫ਼ਤੇ ਹੈਗੇ ਆ। ਤੇ ਕਿਹੜਾ ਕੈਂਡੀਡੇਟ ਕਿੱਧਰ ਨੂੰ ਜੰਪ ਕਰਦਾ ਹੈ, ਉਹਦੀ ਕਿਸ ਤਰ੍ਹਾਂ ਵਿਚਾਰਧਾਰਾ ਬਦਲਦੀ ਹੈ, ਕਿਸ ਤਰ੍ਹਾਂ ਉਹ ਥੋੜਾ ਆਪਣੇ ਆਪ ਨੂੰ ਨੈਗਲੈਕਟਡ ਇੱਕ ਪਾਰਟੀ 'ਚ ਫੀਲ ਕਰਕੇ ਦੂਸਰੀ ਜੰਪ ਕਰਦਾ, ਤੇ ਉਹ ਆਪਣੇ ਨਾਲ ਕਿੰਨੀਆਂ ਵੋਟਾਂ ਇੱਧਰ ਉੱਧਰ ਲੈ ਕੇ ਜਾਂਦੇ ਨੇ। ਤੇ ਇਹ ਬੜਾ ਖਿਚੜੀ ਜਿਹਾ ਮਾਹੌਲ ਬਣਿਆ ਜੀ ਐਤਕਾਂ। ਤੇ ਉਮੀਦ ਜਿਹੜੀ ਲੱਗ ਰਹੀ ਹੈ ਇਸ ਵਕਤ ਇਹੀ ਲੱਗ ਰਿਹਾ ਕਿ ਥੋੜੀ ਹੰਗ ਜੀ ਪਾਰਲੀਮੈਂਟ ਬਣ ਜਾਏਗੀ। ਤੇ ਇੱਕ ਤਰਫੋਂ ਤੇ ਚੰਗਾ ਹੁੰਦਾ, ਹੰਗ ਪਾਰਲੀਮੈਂਟ ਜਿਹੜੀ ਹੁੰਦੀ ਹੈ ਉਹ ਇੱਕ ਬੰਦੇ ਦਾ ਇੱਕ ਪਾਸੇ ਨੂੰ ਲੈ ਕੇ ਨਹੀਂ ਚੱਲਦੀ, ਉਹਦੀ ਡਿਕਟੇਟਰਸ਼ਿਪ ਨਹੀਂ ਹੁੰਦੀ। ਲੇਕਿਨ ਦੂਸਰੀ ਤਰਫ ਜਿਹੜਾ ਡਿਸੀਜਨ ਲੈਣਾ ਉਹ ਵੀ ਥੋੜਾ ਔਖਾ ਹੋ ਜਾਂਦਾ।
ਹੰਗ ਪਾਰਲੀਮੈਂਟ, ਕਿਉਂਕਿ ਇੱਕ ਦੂਸਰੇ ਤੇ ਦੂਸ਼ਣਬਾਜ਼ੀ ਕਰਦੇ ਰਹਿੰਦੇ ਨੇ ਤੇ ਕੋਈ ਡਿਸੀਜਨ ਲੈ ਨਹੀਂ ਜਾਂਦਾ। ਤੇ ਇਹ ਦੇਖੋ ਹੁਣ ਪੰਜਾਬ ਦੇ ਲੋਕ ਹੀ ਡਿਸਾਈਡ ਕਰਨਗੇ ਕਿ ਕਿੱਧਰ ਨੂੰ ਉਹਨੇ ਵੋਟਾਂ ਪਾਣੀਆਂ ਨੇ। ਪਰ ਜਿਸ ਤਰ੍ਹਾਂ ਹੁਣ ਲੱਗ ਰਹੇ ਨੇ ਅਸਾਰ, ਕੋਈ ਹੰਗ ਜੀ ਪਾਰਲੀਮੈਂਟ ਬਣਨ ਦਾ ਅਸਾਰ ਨਜ਼ਰ ਆ ਰਹੇ ਨੇ। ਤੇ ਹੋਰ 15-20 ਦਿਨ ਦੀ ਗੱਲ ਹੈ ਜੀ, ਦੇਖੋ ਕਿਸ ਤਰ੍ਹਾਂ ਬਣਦਾ ਹੈ। ਜੀ ਪੰਜਾਬ ਦੇ ਵਿੱਚ ਇੱਕ ਨਵੀਂ ਲਹਿਰ ਚੱਲੀ ਹੈ ਜੀ ਮੁੱਖ ਮੰਤਰੀ ਦੇ ਚਿਹਰੇ ਦੀ, ਕਿ ਸਾਨੂੰ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਦੱਸੋ, ਤਦ ਹੀ ਉਹ ਤੋਂ ਬਾਅਦ ਜਿਹੜੇ ਵੋਟਰ ਹੈਗੇ ਆਪਣਾ ਜਿਹੜਾ ਡਿਸੀਜਨ ਬਣਾਉਣਗੇ ਕਿ ਕਿਸ ਪਾਰਟੀ ਨੂੰ ਵੋਟ ਪਾਉਣੀ ਆ। ਸੋ ਇਸ ਤੋਂ ਪਹਿਲਾਂ ਅੱਜ ਤੱਕ ਅਜਿਹਾ ਨਹੀਂ ਹੋਇਆ ਜੀ ਕਿ ਮੁੱਖ ਮੰਤਰੀ ਦਾ ਚਿਹਰਾ ਵੋਟਾਂ ਤੋਂ ਪਹਿਲਾਂ ਹੀ ਐਲਾਨ ਦਿੱਤਾ ਜਾਵੇ। ਪਰ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਸਾਰਿਆਂ ਨੇ ਤਕਰੀਬਨ ਆਪਣੇ ਆਪਣੇ ਮੁੱਖ ਮੰਤਰੀ ਦੇ ਚਿਹਰੇ ਐਲਾਨ ਦਿੱਤੇ ਨੇ ਜੀ। ਹਾਂਜੀ, ਇਹ ਤੋਂ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੀ ਮਜੀਠੀਆ ਜੀ ਦੀ ਗੱਲ ਇੱਕ ਹੋਰ ਦੱਸ ਦਿਆਂ। ਉਹਨਾਂ ਦੀ ਅੱਜ ਲਾਸਟ ਡੇਟ ਸੀ ਜਦੋਂ ਉਹਨਾਂ ਨੂੰ ਐਕਸਟੈਂਸ਼ਨ ਮਿਲੀ ਸੀ ਐਂਟੀਸਿਪੇਟਰੀ ਬੇਲ ਦੀ ਤਰਫ ਤੋਂ, ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਸੀ। ਤੇ ਅੱਜ ਉਹਨਾਂ ਦੀ ਸੁਣਵਾਈ ਫਿਰ ਸੁਪਰੀਮ ਕੋਰਟ 'ਚ ਹੋਈ। ਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਉਹਨਾਂ ਨੂੰ ਫਿਰ ਅੰਡਰਗਰਾਊਂਡ ਜਾਣਾ ਪੈਂਦਾ ਹੈ, ਰੂਪੋਸ਼ ਹੋਣਾ ਪੈਂਦਾ ਹੈ ਕਿ ਉਹਨਾਂ ਨੂੰ ਐਕਸਟੈਂਸ਼ਨ ਹੋਰ ਮਿਲ ਜਾਂਦੀ ਹੈ। ਇਹ ਦੈਟ ਇਜ਼ ਅਨਦਰ ਨਿਊਜ਼, ਤੁਹਾਨੂੰ ਅੱਜ ਸ਼ਾਮ ਤੱਕ ਇੰਤਜ਼ਾਰ ਰਹੇਗਾ। ਤੇ ਦੂਸਰੀ ਜਿਹੜਾ ਇਲੈਕਸ਼ਨ ਕਮਿਸ਼ਨ ਹੈ, ਇਲੈਕਸ਼ਨ ਕਮਿਸ਼ਨ ਨੇ ਜਿਹੜੀਆਂ ਚੋਣ ਤੇ ਪਾਬੰਦੀਆਂ ਲਾਈਆਂ ਸੀ ਰੈਲੀਜ਼ ਦੇ ਉੱਤੇ, ਦੀ ਬੰਦਿਆਂ ਦੇ ਇਕੱਠ ਹੋਣ ਦੇ ਉੱਤੇ ਜਾਂ ਪਦ ਯਾਤਰਾ ਕਰਨ ਦੇ ਉੱਤੇ ਜਾਂ ਜਲਸੇ ਜਲੂਸ ਪਿੱਛੇ, ਉਹਦਾ ਵੀ ਅੱਜ ਲਾਸਟ ਦਿਨ ਹੈ। ਤੇ ਅੱਜ ਇੰਡੀਅਨ ਟਾਈਮ ਦੇ ਹਿਸਾਬ ਨਾਲ 11 ਵਜੇ ਦੇ ਕਰੀਬ ਉਹਨਾਂ ਦੀ ਮੀਟਿੰਗ ਹੈ। ਉਹਦੇ 'ਚ ਡਿਸਾਈਡ ਕਰਨਗੇ ਕਿ ਫਰਦਰ ਔਨ ਉਹ ਕੀ ਸਿਸਟਮ ਰਹੇਗਾ। ਉਹ ਸਾਰੀਆਂ ਕੰਡੀਸ਼ਨਸ ਰਿਲੈਕਸ ਕਰਤੀਆਂ ਜਾਣਗੀਆਂ ਜਾਂ ਬਿਲਕੁਲ ਖਤਮ ਕਰਤੀਆਂ ਜਾਣਗੀਆਂ। ਇਹ ਸਾਰਾ ਵੀ ਇੱਕ ਨਿਊਜ਼ ਅਸੀਂ ਸ਼ਾਮ ਤੱਕ ਸਾਨੂੰ ਇੱਕ ਖਬਰ ਮਿਲੇਗੀ। ਹਾਂਜੀ, ਹੁਣ ਤੁਹਾਡੇ ਜਿਹੜੇ ਸਵਾਲ ਤੇ ਆਉਂਦੇ ਆ ਜੀ, ਜਿਹੜਾ ਤੁਸੀਂ ਕਿਹਾ ਨਾ, ਇਹ ਬਿਲਕੁਲ ਸਹੀ ਗੱਲ ਹੈ। ਜਿਹੜੀ ਇੱਕ ਟ੍ਰੈਡੀਸ਼ਨ ਜਿਹਾ ਚੱਲ ਗਿਆ ਜੀ ਅੱਜ ਕੱਲ੍ਹ, ਕਿ ਸਾਰੀ ਪਾਰਟੀਆਂ ਨੂੰ ਲੱਗਦਾ ਕਿ ਸਾਨੂੰ ਆਪਣਾ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਹੈ ਉਹ ਪੇਸ਼ ਕਰਨਾ ਚਾਹੀਦਾ ਪਹਿਲਾਂ। ਹੁਣ ਦੇਖੋ ਸਾਡੇ ਇੰਡੀਆ 'ਚ ਕੋਈ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਤਾਂ ਹੈ ਨਹੀਂ, ਜਿਸ ਤਰ੍ਹਾਂ ਕਿ ਅਮਰੀਕਾ 'ਚ ਹੁੰਦੀ ਹੈ ਕਿ ਉੱਥੇ ਤੁਹਾਨੂੰ ਇੱਕ ਪ੍ਰੈਜ਼ੀਡੈਂਟ ਦਾ ਚਿਹਰਾ ਦੇਣਾ ਪੈਂਦਾ। ਇੱਥੇ ਜਿਹੜਾ ਸਾਡਾ ਕਨਸਟੀਟਿਊਸ਼ਨਲ ਪ੍ਰੋਸੈਸ ਹੈ ਉਹ ਇਹ ਹੈ ਕਿ ਪਬਲਿਕ ਜਿਹੜੀ ਹੈ ਉਹ MLA ਚੁਣਦੀ ਹੈ, ਤੇ ਜਿਹੜੇ ਵੀ MLA ਚੁਣੇ ਜਾਂਦੇ ਨੇ ਉਹ ਆਪਸ 'ਚ ਮਿਲ ਬੈਠ ਕੇ ਇੱਕ ਆਪਣਾ ਲੀਡਰ ਚੁਣ ਲੈਂਦੇ ਨੇ, ਜਿਹੜਾ ਕਿ ਅਗਰ ਮੈਜੋਰਿਟੀ ਹੈ ਤੇ ਉਹ ਚੀਫ ਮਿਨਿਸਟਰ ਬਣ ਜਾਂਦਾ ਹੈ। ਇਹਦਾ ਫਾਇਦਾ ਇਹ ਰਹਿੰਦਾ ਹੈ ਕਿ ਚੂੰਕਿ ਦੇਖੋ ਪਬਲਿਕ ਜਿਹੜੀ ਹੈ ਉਹ ਖਾਲੀ MLA ਹੀ ਚੁਣਦੀ ਹੈ ਨਾ ਜੀ, ਤੇ MLA ਕੋਲ ਇੰਨੀ ਪਾਵਰ ਹੋਣੀ ਚਾਹੀਦੀ ਹੈ ਕਿ ਉਹਦਾ ਥੋੜਾ ਕੰਟਰੋਲ ਚੀਫ ਮਿਨਿਸਟਰ ਦੇ ਉੱਤੇ ਰਹੇ। ਉਹ ਚੀਫ ਮਿਨਿਸਟਰ ਤਾਂ ਹੀ ਰਹਿੰਦਾ ਜੇ ਉਹਨਾਂ ਦੇ ਵਿੱਚੋਂ ਆਪ ਚੁਣਨ ਲਓ। ਤੇ ਜੇ ਪਾਰਟੀ ਪਹਿਲਾਂ ਹੀ ਕੋਈ ਚੀਫ ਮਿਨਿਸਟਰ ਦਾ ਚਿਹਰਾ ਅਗਰ ਐਲਾਨ ਕਰ ਦਿੰਦੀ ਹੈ ਤੇ ਲੋਕੀ ਵੋਟ ਪਾਉਂਦੇ ਨੇ ਉਸ ਚੀਫ ਮਿਨਿਸਟਰ ਦੇ ਚਿਹਰੇ ਨੂੰ। ਸਰਕਾਰ ਬਣਨ ਤੋਂ ਬਾਅਦ ਫਿਰ ਚੀਫ ਮਿਨਿਸਟਰ ਦੀ ਟੈਂਡੈਂਸੀ ਕੁਛ ਇਹ ਹੁੰਦੀ ਹੈ ਵੀ MLA ਨੂੰ ਉਹ ਪੂਰਾ ਠੀਕ ਤਰ੍ਹਾਂ ਜਿੰਨੀ ਇੰਪੋਰਟੈਂਸ ਦੇਣੀ ਚਾਹੀਦੀ ਹੈ, ਕਿਉਂਕਿ ਉਹ ਵੀ ਚੁਣੇ ਹੋਏ ਨੁਮਾਇੰਦੇ ਹੁੰਦੇ ਨੇ, ਉਨੀ ਇੰਪੋਰਟੈਂਸ ਉਹ ਦਿੰਦੇ ਨਹੀਂ। ਕਿਉਂਕਿ ਉਹਨੂੰ ਲੱਗਦਾ ਕਿ ਮੈਂ ਚੀਫ ਮਿਨਿਸਟਰ ਦਾ ਚਿਹਰਾ ਸਾਂ, ਪਬਲਿਕ ਨੇ ਮੈਨੂੰ ਵੋਟ ਪਾਈ ਹੈ ਤੇ ਮੇਰੇ ਕਰਕੇ ਹੀ ਤੁਸੀਂ MLA ਬਣੇ ਹੋ। ਇਹ ਖਾਸ ਕਰਕੇ ਪ੍ਰੋਬਲਮ ਪਿਛਲੀ ਸਰਕਾਰ ਜਦੋਂ ਅਮਰਿੰਦਰ ਸਿੰਘ ਜੀ ਆਈ ਸੀ ਉਦੋਂ ਦੇਖੀ ਗਈ ਕਿ ਸਾਰੇ MLAs ਦੀ ਇੱਕ ਇਹ ਪ੍ਰੋਬਲਮ ਹੁੰਦੀ ਸੀ, ਕਹਿੰਦੇ ਸੀ ਅਮਰਿੰਦਰ ਸਿੰਘ ਸਾਨੂੰ ਟਾਈਮ ਨਹੀਂ ਦਿੰਦੇ ਮਿਲਣ ਦਾ, ਮੌਕਾ ਨਹੀਂ ਦਿੰਦੇ, ਸਾਨੂੰ ਮਿਲਦੇ ਨਹੀਂ। ਉਹ ਗੱਲ ਉਹਨਾਂ ਦੀ ਠੀਕ ਵੀ ਸੀ ਕਿਉਂਕਿ ਲੋਕਾਂ ਨੇ ਚੁਣਿਆ ਤੇ ਅਮਰਿੰਦਰ ਸਿੰਘ ਨੂੰ ਸੀ MLA, ਤੇ ਚਲੋ ਇੱਕ ਟੂਲ ਬਣਿਆ ਸੀ ਉਹਨਾਂ ਦਾ। ਤੇ ਇਸ ਕਰਕੇ ਜਿਹੜਾ ਪਾਵਰ ਬੈਲੈਂਸ ਹੈ MLAs ਤੇ ਚੀਫ ਮਿਨਿਸਟਰ ਦੇ ਵਿੱਚ, ਇਹ ਇੱਕਦਮ ਖਰਾਬ ਹੋ ਜਾਂਦਾ ਜੇ ਤੁਸੀਂ MLA ਦਾ ਚਿਹਰਾ ਪਹਿਲਾਂ ਦੱਸ ਦਿਓ, ਜਾਂ ਤਾਂ ਤੁਸੀਂ ਬਿਲਕੁਲ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੀ ਲੈ ਆਓ ਜਿਹਦੇ ਅੰਦਰ ਕਿ ਹੋਏ ਵੀ ਚਲੋ ਇੱਕ ਡਿਫਰੈਂਟ ਸਿਸਟਮ ਹੈ, ਇੱਕ ਡਿਫਰੈਂਟ ਲੈਜਿਸਲੇਚਰ ਹੈ, ਡਿਫਰੈਂਟ ਪਾਵਰ ਸਟਰਕਚਰ ਹੈ, ਉਹਦੇ ਹਿਸਾਬ ਨਾਲ ਫਿਰ ਗਵਰਨਮੈਂਟ ਚੱਲੇ। ਤੇ ਮੈਂ ਸਮਝਦਾ ਚਲੋ ਅੱਜ ਕੱਲ੍ਹ ਲੋਕੀ ਕਰ ਰਹੇ ਨੇ, ਇਹ ਕਾਫੀ ਟਾਈਮ ਤੋਂ ਹੋ ਰਿਹਾ। ਮਿਸਿਸ ਗਾਂਧੀ ਦੇ ਟਾਈਮ ਤੋਂ ਵੀ ਇਹ ਸੁਣਿਆ ਜਾਂਦਾ ਸੀ ਕਿ ਮਿਸਿਸ ਗਾਂਧੀ ਦੇ ਚਿਹਰੇ ਨੂੰ ਵੋਟਾਂ ਪੈਂਦੀਆਂ ਨੇ ਤੇ ਬਾਕੀ ਜਿਹੜੇ ਲੈਜਿਸਲੇਚਰ ਦੇ MLA ਵਗੈਰਾ ਹੁੰਦੇ ਸੀ ਜਾਂ ਮੈਂਬਰ ਆਫ ਪਾਰਲੀਮੈਂਟ MP ਹੁੰਦੇ ਸੀ, ਉਹਨਾਂ ਦੀ ਕੋਈ ਸੁਣਦੇ ਨਹੀਂ ਸੀ। ਉਹ ਇਸੇ ਕਰਕੇ ਕਿਉਂਕਿ ਇੱਕ ਪਾਵਰਫੁਲ ਸੈਂਟਰ ਹੁੰਦਾ ਸੀ ਤੇ ਉਹ ਸੁਣਦੇ ਨਹੀਂ ਸੀ। ਤੇ ਇਹ ਮੈਨੂੰ ਲੱਗਦਾ ਹੈ ਕਿ ਜਿਹੜੀ ਪ੍ਰਥਾ ਹੈ ਤੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ। ਸਾਡੇ ਮੀਡੀਆ ਨੂੰ ਵੀ ਥੋੜਾ ਪਬਲਿਕ ਨੂੰ ਐਜੂਕੇਟ ਕਰਨਾ ਚਾਹੀਦਾ ਕਿ ਤੁਸੀਂ ਜਿਹੜਾ ਚੀਫ ਮਿਨਿਸਟਰ ਦਾ ਚਿਹਰਾ ਨਾ ਦੇਖੋ, ਜਿਹੜਾ ਤੁਹਾਡਾ ਲੋਕਲ ਕੈਂਡੀਡੇਟ ਹੈ ਉਹਨੂੰ ਦੇਖੋ, ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਉਹਦੀ ਪਾਰਟੀ ਦੀ ਪਾਲਿਸੀਜ਼ ਨੂੰ ਦੇਖੋ ਤੇ ਉਸ ਕੈਂਡੀਡੇਟ ਨੂੰ ਵੋਟ ਪਾਓ। ਉਹ ਜਦੋਂ ਜਾ ਕੇ ਅੱਗੇ ਆਪਣਾ ਚੀਫ ਮਿਨਿਸਟਰ ਚੁਣੇਗਾ ਤੇ ਫਿਰ ਉਹ ਤੁਹਾਡੀ ਗੱਲ ਵੀ ਸੁਣਨਗੇ। ਤੇ ਇਹ ਮੈਨੂੰ ਲੱਗਦਾ ਕਿ ਥੋੜਾ ਐਜੂਕੇਸ਼ਨ ਦਾ ਹੈ, ਥੋੜੀ ਜਿਹੀ ਘਾਟ ਹੈ। ਇਹ ਮੀਡੀਆ ਨੂੰ ਵੀ ਪਬਲਿਕ ਨੂੰ ਵੀ ਐਜੂਕੇਟ ਕਰਨਾ ਚਾਹੀਦਾ ਤੇ ਪਬਲਿਕ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਚੀਫ ਮਿਨਿਸਟਰ ਦੇ ਨਾਂ ਤੇ ਵੋਟ ਨਾ ਪਾਏ। ਜਿਹੜਾ ਲੋਕਲ ਕੈਂਡੀਡੇਟ ਹੈ, ਅਗਰ ਉਹ ਚੰਗਾ ਕੈਂਡੀਡੇਟ ਹੈ ਉਹਨੂੰ ਵੋਟ ਪਾਣੀ ਚਾਹੀਦੀ ਹੈ। ਜੀ ਨਾਗੀ ਸਾਹਿਬ, ਮੁੜ ਆਉਂਦੇ ਆ ਜੀ ਆਸਟ੍ਰੇਲੀਆ ਤੇ। ਆਸਟ੍ਰੇਲੀਆ ਦੇ ਵਿੱਚ ਲਗਾਤਾਰ ਕੁਦਰਤੀ ਆਫਤਾਂ ਦਾ ਕਹਿਰ ਜਾਰੀ ਹੈ ਜੀ। ਕਦੇ ਸੋਕਾ ਕਦੇ ਡੋਬਾ ਹੋ ਜਾਂਦਾ ਜੀ, ਅੱਗ ਲੱਗ ਜਾਂਦੀ ਹੈ। ਸੋ ਨਾਲ ਹੀ ਕੋਵਿਡ ਦਾ ਕਹਿਰ ਵੀ ਵਰਤ ਰਿਹਾ। ਸਾਊਥ ਆਸਟ੍ਰੇਲੀਆ ਜੀ, ਦੱਖਣੀ ਆਸਟ੍ਰੇਲੀਆ ਦੇ ਵਿੱਚ ਹੜ੍ਹ ਆਏ ਹੋਏ ਨੇ ਜੀ। ਲਗਾਤਾਰ ਜਿਹੜਾ ਜਨ ਜੀਵਨ ਉੱਥੇ ਪ੍ਰਭਾਵਿਤ ਹੋਇਆ, ਕਈ ਲੋਕਾਂ ਦੇ ਘਰ ਰੁੜ ਗਏ ਨੇ, ਬਹੁਤ ਸਾਰੀਆਂ ਬਿਮਾਰੀਆਂ ਵੀ ਪਲਪ ਰਹੀਆਂ ਨੇ। ਹਾਂਜੀ, ਇਹ ਆਸਟ੍ਰੇਲੀਆ ਇੰਡੀਆ ਵਾਂਗੂ ਇੱਕ ਕੰਟਰੀ ਆਫ ਕੰਟਰਾਸਟ ਹੈ। ਕਿਸੇ ਜਗ੍ਹਾ ਹੜ੍ਹ ਆ ਜਾਂਦੇ ਨੇ, ਕਿਤੇ ਸੁੱਕਾ ਪਿਆ ਹੁੰਦਾ ਹੈ, ਤੇ ਗਰਮੀਆਂ 'ਚ ਕਈ ਦਫਾ ਵਾਈਲਡ ਫਾਇਰ ਜਿਹੜੀਆਂ ਬੁਸ਼ ਫਾਇਰਸ ਨੇ ਉਹ ਵੀ ਲੱਗ ਜਾਂਦੀਆਂ ਨੇ। ਹੁਣ ਇਸ ਸਾਲ ਜਿਹੜਾ ਸਾਊਥ ਆਸਟ੍ਰੇਲੀਆ 'ਚ ਹੈ ਉਹ ਕਾਫੀ ਜ਼ਿਆਦਾ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ, ਕਾਫੀ ਜ਼ਿਆਦਾ ਫਲੱਡਸ ਆਏ ਹੋਏ ਨੇ। ਉਹਦੇ ਨਾਲ ਜਿਹੜਾ ਟਰਾਂਸਪੋਰਟ ਦਾ ਸਿਸਟਮ ਹੈ, ਸੜਕਾਂ ਨੇ, ਰੇਲਵੇਜ਼ ਨੇ, ਉਹ ਕਾਫੀ ਜ਼ਿਆਦਾ ਡਿਸਰਪਟ ਹੋ ਚੁੱਕੀਆਂ ਨੇ। ਜਿਹੜੇ ਇੰਟੀਰੀਅਰ ਏਰੀਆਜ਼ ਨੇ, ਖਾਸ ਕਰਕੇ ਕੂਪਰ PD ਵਗੈਰਾ, ਉੱਥੇ ਜਿਹੜੀ ਸਪਲਾਈਜ਼ ਦੀ ਸ਼ਾਰਟੇਜ ਕਰਕੇ ਈਵਨ ਨੋਰਮਲ ਗਰੋਸਰੀਜ਼ ਵੀ ਨਹੀਂ ਪਹੁੰਚ ਰਹੀਆਂ। ਤੇ ਉਹ ਹੈਲੀਕਾਪਟਰਸ ਨਾਲ ਹੁਣ ਉਹਨਾਂ ਨੇ
ਕੋਸ਼ਿਸ਼ ਕਰ ਰਹੇ ਨੇ ਕਿ ਉੱਥੇ ਪਹੁੰਚਾਈਆਂ ਜਾਣ। ਤੇ ਦੇਖੋ ਜੀ, ਸਰਕਾਰ ਤੇ ਆਪਣੀ ਵੱਲੋਂ ਕੋਸ਼ਿਸ਼ ਕਰ ਰਹੀ ਹੈ, ਪਰ ਲੋਕਾਂ ਨੂੰ ਥੋੜੀ ਪੇਸ਼ੈਂਸ ਰੱਖਣੀ ਪਏਗੀ। ਪੈਨਿਕ ਬਾਇੰਗ ਨਾ ਕਰਨ। ਇਹ ਸੰਦੇਸ਼ ਜਿਹੜੇ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਨੇ ਉਹ ਦੇ ਰਹੇ ਨੇ ਕਿ ਸਪਲਾਈਜ਼ ਇਜ਼ ਕਮਿੰਗ, ਤੇ ਵੁਲਵਰਥ ਵਗੈਰਾ ਨੇ ਹੋਰ ਜਿਹੜੀਆਂ ਗਰੋਸਰੀ ਸਪਲਾਈਜ਼ ਨੇ ਉਹਨਾਂ 'ਚ ਪੈਨਿਕ ਬਾਇੰਗ ਨਾ ਕਰਨ, ਤੇ ਸਪਲਾਈਜ਼ ਆਰ ਔਨ ਦਾ ਵੇ। ਤੇ ਬਾਕੀ ਇਹ ਅਨਫੋਰਚੂਨੇਟ ਹੈ, ਗਵਰਨਮੈਂਟ ਆਪਣੀ ਤਰਫ ਤੋਂ ਹੈਲਪ ਕਰ ਰਹੀ ਹੈ ਤੇ ਉਹਨਾਂ ਨੂੰ ਹੋਰ ਵੀ ਕਰਨਗੇ, ਤੇ ਮੇਰਾ ਖਿਆਲ ਜਿੰਨੀ ਸਹੂਲਤ ਵੀ ਦੇ ਸਕਣ ਸਰਕਾਰ ਨੂੰ ਉਹਨਾਂ ਨੂੰ ਦੇਣੀ ਚਾਹੀਦੀ ਹੈ। ਪੈਨਿਕ ਬਾਇੰਗ ਦੀ ਗੱਲ ਹੋ ਰਹੀ ਹੈ ਜੀ, ਜੇਕਰ ਤੁਸੀਂ ਆਮ ਸੁਪਰ ਮਾਰਕੀਟਸ ਦੇ ਵਿੱਚ ਜਾਓ, ਵੁਲਵਰਸ ਹੋ ਗਏ, ਕੋਲਸ ਹੋ ਗਏ, ਜਾਂ ਫਿਰ ਜਿੰਨੇ ਵੀ ਇੱਥੇ ਆਪਣੇ ਸੁਪਰ ਮਾਰਕੀਟਸ ਹੈਗੀਆਂ ਨੇ, ਆਪਣੇ ਸੌਦੇ ਪੱਤੇ ਲੈਣ ਲਈ ਜਾਂਦੇ ਹੋ, ਜਦੋਂ ਤੁਸੀਂ ਦੇਖਿਓ ਸ਼ੈਲਫਸ ਸਾਰੀਆਂ ਖਾਲੀ ਹੋਈਆਂ ਪਈਆਂ ਨੇ। ਖਾਸ ਕਰਕੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਜੀ ਆਸਟ੍ਰੇਲੀਆ ਦੇ ਲੋਕਾਂ ਦੀ, ਜਦੋਂ ਹੀ ਅਜਿਹੀਆਂ ਕੁਝ ਜਿਹੜੀਆਂ ਕੁਦਰਤੀ ਆਫਤਾਂ ਆਉਂਦੀਆਂ ਨੇ ਜਾਂ ਫਿਰ ਕੋਵਿਡ ਦੀ ਸਿਚੁਏਸ਼ਨ ਇੱਦਾਂ ਦੀ ਬਣ ਜਾਂਦੀ ਹੈ, ਤਾਂ ਜਿਹੜੇ ਟੋਇਲਟ ਰੋਲਸ ਹੁੰਦੇ ਨੇ ਜੀ ਉਹ ਆਊਟ ਆਫ ਸਟਾਕ ਹੀ ਰਹਿੰਦੇ ਨੇ। ਇਹ ਮੈਨੂੰ ਅਜੇ ਤੱਕ ਸਮਝ ਨਹੀਂ ਆਈ, ਜੇ ਤੁਹਾਨੂੰ ਸਮਝ ਆਈ ਤਾਂ ਜ਼ਰੂਰ ਦੱਸੋ ਜੀ। ਹਾਂ, ਨਹੀਂ, ਇਹ ਤੇ ਬੜੀ ਵਰਲਡ ਵਾਈਡ ਮਿਸਟਰੀ ਹੈ ਜੀ, ਕਿ ਸਾਨੂੰ ਵੀ ਸਮਝ ਨਹੀਂ ਆਈ। ਲੋਕੀ ਇਹਨੂੰ ਹੋਰਡਿੰਗ ਕਰਨ 'ਚ ਲੱਗਦਾ ਕਿ ਐਕਚੁਅਲੀ ਲੋਕਾਂ ਦਾ ਪਹਿਲਾ ਵਿਸ਼ਵਾਸ ਇਹ ਸੀ ਕਿ ਜਿਹੜਾ ਟੋਇਲਟ ਰੋਲ ਇਸ ਤਰ੍ਹਾਂ ਦੀ ਛੋਟੀਆਂ ਚੀਜ਼ਾਂ ਨੇ ਇਹ ਚਾਈਨਾ ਤੋਂ ਜ਼ਿਆਦਾ ਆਉਂਦੀਆਂ ਨੇ ਜੀ। ਹਾਂ, ਤੇ ਲੋਕਾਂ ਨੂੰ ਥੋੜਾ ਖਦਸ਼ਾ ਇਹ ਸੀ, ਥੋੜਾ ਡਰ ਇਹ ਸੀ ਕਿ ਚਾਈਨਾ ਤੋਂ ਜੇਕਰ ਸਪਲਾਈ ਲਾਈਨਸ ਟੁੱਟ ਜਾਂਦੀ ਹੈ ਤੇ ਉੱਥੋਂ ਕੋਵਿਡ ਕਰਕੇ ਸਪਲਾਈਜ਼ ਨਹੀਂ ਆਉਂਦੀਆਂ ਤੇ ਇੱਥੇ ਸ਼ਾਰਟੇਜਸ ਹੋਣਗੀਆਂ। ਲੇਕਿਨ ਟੋਇਲਟ ਰੋਲ ਜਿਹੜੇ ਨੇ ਇਹ ਫੋਰਚੂਨੇਟਲੀ ਆਸਟ੍ਰੇਲੀਆ 'ਚ ਬਣਦੇ ਨੇ। ਐਡੀਲੇਡ ਸਾਊਥ ਆਸਟ੍ਰੇਲੀਆ 'ਚ ਇਹਨਾਂ ਦੀ ਕਾਫੀ ਵੱਡੀ ਜਿਹੜੀ ਸੌਫਟਟੈਕ ਉਹਨਾਂ ਦੀ ਕੰਪਨੀ ਦਾ ਇੱਕ ਆਊਟਫਿਟ ਹੈਗਾ, ਸਾਰਾ ਮੈਨੂਫੈਕਚਰਿੰਗ ਉਹਨਾਂ ਦੀ ਸਿਸਟਮ ਹੈਗਾ, ਤੇ ਮੈਨੂੰ ਨਹੀਂ ਲੱਗਦਾ ਇਹਨਾਂ ਚੀਜ਼ਾਂ ਦੀ ਕੋਈ ਸ਼ਾਰਟੇਜ ਹੋਏਗੀ। ਹਾਂ, ਥੋੜੀ ਸ਼ਾਰਟ ਟਰਮ 'ਚ ਸ਼ਾਰਟ ਸਪਲਾਈ ਹੋ ਸਕਦੀ ਹੈ, ਲੇਕਿਨ ਬਿਲਕੁਲ ਬੰਦ ਹੋ ਜਾਏ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਤੇ ਅਸੀਂ ਲੋਕਾਂ ਨਾਲ ਇਹ ਅਪੀਲ ਕਰਾਂਗੇ ਕਿ ਇਹੋ ਜਿਹੀ ਚੀਜ਼ਾਂ ਦੀ ਪੈਨਿਕ ਬਾਇੰਗ ਨਾ ਕਰਨ। ਟੋਇਲਟ ਰੋਲ ਜਿੰਨੀ ਪੈਨਿਕ ਬਾਇੰਗ ਹੋਏਗੀ ਓਨੇ ਹੀ ਉਹਦੇ 'ਚ ਸ਼ਾਰਟੇਜ ਨਜ਼ਰ ਆਉਂਦੀ ਹੈ, ਕਿਉਂਕਿ ਇਹ ਇੱਕ ਛੋਟਾ ਜਿਹਾ ਇੱਕ ਟਰੱਕ 'ਚ ਕਾਫੀ ਘੱਟ ਆਉਂਦੇ ਨੇ, ਵੇਟ ਵੋਲਿਊਮ ਜ਼ਿਆਦਾ ਹੋਣ ਕਰਕੇ। ਤੇ ਜਿਹੜਾ ਅਗਰ ਟਰੱਕਿੰਗ ਦਾ ਕੁਝ ਸਿਸਟਮ ਹੋ ਜਾਂਦਾ ਹੈ ਡਿਸਰਪਟ, ਜਾਂ ਟਰਾਂਸਪੋਰਟ ਦਾ ਸਿਸਟਮ ਡਿਸਰਪਟ ਹੋ ਜਾਂਦਾ ਤੇ ਉਹਦੇ ਨਾਲ ਫਿਰ ਥੋੜਾ ਜਿਹਾ ਸ਼ਾਰਟ ਟਰਮ 'ਚ 1 ਜਾਂ 2 ਦਿਨ ਇਹ ਸਪਲਾਈ ਦੀ ਪ੍ਰੋਬਲਮ ਆ ਸਕਦੀ ਹੈ, ਲੇਕਿਨ ਐਸੀ ਕੋਈ ਲੌਂਗ ਟਰਮ ਸਿਸਟੈਮਿਕ ਪ੍ਰੋਬਲਮ ਟੋਇਲਟ ਰੋਲਸ ਦੀ ਖਾਸ ਕਰਕੇ ਆਸਟ੍ਰੇਲੀਆ 'ਚ ਨਹੀਂ ਹੈ। ਤੇ ਅਸੀਂ ਲੋਕਾਂ ਨੂੰ ਇਹ ਅਪੀਲ ਕਰਾਂਗੇ ਖਾਸ ਕਰਕੇ ਟੋਇਲਟ ਰੋਲ ਤੋਂ ਥੋੜਾ ਹੱਥ ਖਿੱਚ ਕੇ ਰੱਖਿਆ ਕਰਨ। ਦੇयर इज नो ਪ੍ਰੋਬਲਮ। ਇੰਡੀਅਨਸ ਨੂੰ ਤਾਂ ਵੈਸੇ ਟੋਇਲਟ ਰੋਲ ਤੋਂ ਬਗੈਰ ਵੀ ਕੰਮ ਹੋ ਜਾਂਦਾ ਜੀ, देयर इज नो ਪ੍ਰੋਬਲਮ। ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਨਾਗੀ ਸਾਹਿਬ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।